ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਲਵੈਸ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਮੁਕਤਸਰ ਵਿਖੇ ਮਾਘੀ ਮੇਲੇ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਡ-ਅੱਡ ਜਿਹੜੀਆਂ ਪਾਰਟੀਆਂ ਨੂੰ ਨੇ ਜਿਹੜੀ ਹੈ ਸਿਆਸੀ ਕਾਨਫਰੰਸਾਂ ਕੀਤੀਆਂ। ਸੋ ਇਹਨਾਂ ਵਿੱਚ ਭੰਬਲਭੂਸਾ ਰਾਜਨੀਤੀ ਹੀ ਆਵੀ ਰਹੀ ਹੈ ਔਰ ਵੀਅਰਸ ਇਉਂ ਜਾਪਦਾ ਹੈ ਕਿ ਪੰਜਾਬ ਨੂੰ ਡੋਬਣ ਲਈ ਇਸ ਤੋਂ ਬਾਅਦ ਇੱਕ ਤੋਂ ਇੱਕ ਜਿਹੜੀ ਧਿਰ ਜਿਹੜੀ ਹੈ ਕੇਂਦਰ ਸਰਕਾਰ ਦਾ ਹੱਥ ਠੋਕਾ ਬਣਨ ਲਈ ਤਿਆਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬ ਦੇ ਜਿਹੜੇ ਸ਼ਹੀਦੀ ਜੋੜ ਮੇਲੇ ਨੇ ਜਾਂ ਕਾਨਫਰੰਸਿਸ ਦੇ ਨਾਲ ਜੁੜਿਆ ਹੋਇਆ ਕਨਸੈਪਟ ਹੈ, ਇਹ ਬੜਾ ਪੁਰਾਣਾ ਔਰ ਜੇ ਅਸੀਂ ਸਾਲ ਦੇ ਕੈਲੰਡਰ ਦੇ ਵਿੱਚ ਵੱਡੇ ਇਕੱਠਾਂ ਦੀ ਗੱਲ ਕਰੀਏ ਤੇ ਜ਼ਾਹਰ ਹੈ ਕਿ ਸ਼ੁਰੂਆਤੀ ਦੌਰ ਦੇ ਵਿੱਚ ਮਾਰਚ ਦੇ ਵਿੱਚ ਹੋਲਾ ਮਹੱਲਾ ਹੁੰਦਾ। ਉਸ ਮੌਕੇ ਦੇ ਉੱਤੇ ਵੀ ਸਿਆਸੀ ਧਿਰਾਂ ਜਿਹੜੀਆਂ ਨੇ ਉਹ ਆਪਣੀ ਕਾਨਫਰੰਸਿਸ ਕਰਦੀਆਂ ਨੇ। ਫਿਰ ਉਸ ਦੇ ਨਾਲ ਰੱਖੜ ਪੁੰਨਿਆਂ ਦਾ ਮੇਲਾ ਬਾਬੇ ਬਕਾਲੇ ਦਾ ਹੁੰਦਾ ਔਰ ਇਹ ਜਿਹੜਾ ਮਾਘ ਦੇ ਮੌਕੇ ਦੇ ਉੱਤੇ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹ ਜਿਹੜਾ ਮਾਘੀ ਮੁਕਤਸਰ ਦੀ ਹੈ, ਇਹ ਵੱਡਾ ਇਕੱਠ ਜਿਹੜਾ ਹੈ ਇਸ ਮੌਕੇ ਵੀ ਕਾਨਫਰੰਸਿਸ ਹੁੰਦੀਆਂ ਨੇ। ਔਰ ਸ਼ਹੀਦੀ ਜੋੜ ਮੇਲਾ ਸਰਹੰਦ, ਜਿਹਦੇ 'ਤੇ ਹਾਲਾਂਕਿ ਹੁਕਮਨਾਮੇ ਦੇ ਥੱਲੇ ਅਕਾਲ ਤਖਤ ਦੇ ਕਿਸੇ ਜਥੇਦਾਰ ਨੇ ਕਈ ਵਾਰ ਇਹ ਹੁਣ ਘਟ ਗਈਆਂ ਕਿ ਜੀ ਇਹ ਨਾ ਕਰੋ, ਹਾਲਾਂ ਇਹ ਮਾਘੀ ਦੇ ਔਰ ਦੂਸਰੇ ਨੂੰ ਲੈ ਕੇ ਵੀ ਸੀ, ਲੇਕਿਨ ਔਰ ਕਾਂਗਰਸ ਨੇ ਇਸ ਵਾਰ ਜਿਹੜਾ ਕੋਈ ਮਾਘੀ ਦੀ ਮੌਕੇ ਮੁਕਤਸਰ ਕਾਨਫਰੰਸ ਨਹੀਂ ਕੀਤੀ। ਉਹਨਾਂ ਨੇ ਰਾਦਰ ਕਿਹਾ ਜੀ ਅਕਾਲ ਤਖਤ ਦਾ ਆਦੇਸ਼ ਸੀ ਕਿ ਵੀ ਇਹ ਧਾਰਮਿਕ ਮੌਕਿਆਂ ਦੇ ਉੱਤੇ ਜਿਹੜਾ ਸਾਡਾ ਧਿਆਨ ਉੱਧਰ ਹੀ ਹੋਣਾ ਚਾਹੀਦਾ। ਹਾਲਾਂ ਮੈਨੂੰ ਇਹ ਲੱਗਦਾ ਵੀ ਜਦੋਂ ਇਸ ਕਿਸਮ ਦਾ ਕੋਈ ਆਦੇਸ਼ ਦਿੱਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਤਾਂ ਪਹਿਲੇ ਦਿਨ ਤੋਂ ਹੀ ਡਿਫਾਈ ਕੀਤਾ ਸੀ ਇਹਨੂੰ ਔਰ ਠੀਕ ਕੀਤਾ ਸੀ। ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਜਿਹੜਾ ਮੀਰੀ ਪੀਰੀ ਦਾ ਕਾਨਸੈਪਟ ਹੈ ਵੀ ਬਾਕੀ ਕਿੱਥੇ ਜਾ ਕੇ ਪੰਥ ਨੇ ਆਪਣੀ ਗੱਲ ਕਰਨੀ ਹੈ ਆਪਣੇ ਮੀਰੀ ਦੀ, ਆਪਣੀਆਂ ਸਮੱਸਿਆਵਾਂ ਦੀ, ਕਿ ਵੀ ਇਹ ਤੁਸੀਂ ਧਾਰਮਿਕ ਗਾਰਬ ਦੇ ਥੱਲੇ ਜਿਹੜੀ ਪੋਲੀਟੀਕਲ ਮੋਟੀਵੇਸ਼ਨ ਹੈ ਜਾਂ ਪੋਲੀਟੀਕਲ ਏਜੰਡਾ ਹੈ ਜਾਂ ਪੋਲੀਟੀਕਲ ਨਿਸ਼ਾਨਾ ਹੈ ਉਸ ਨੂੰ ਤੁਸੀਂ ਹਾਰਮ ਕਰ ਰਹੇ ਹੋ। ਔਰ ਜ਼ਾਹਰ ਹੈ ਕਿ ਵੀ ਇੱਕ ਇਹਨਾਂ ਕਾਨਫਰੰਸਿਸ ਦੇ ਇਹਨਾਂ ਜੋੜ ਮੇਲਿਆਂ ਦੇ ਮੌਕੇ ਕਾਨਫਰੰਸਿਸ ਇੱਕ ਸ਼ੋਅ ਆਫ ਸਟਰੈਂਥ ਵੀ ਹੁੰਦਾ ਔਰ ਲੋਕਾਂ ਦਾ ਰੁਝਾਨ ਕੀ ਹੈ, ਕਿੱਥੇ ਕਿੰਨਾ ਇਕੱਠ ਹੈ, ਕਿੱਥੇ ਲੋਕ ਢੋ ਕੇ ਲਿਆਂਦੇ ਗਏ ਨੇ। ਕਿਉਂਕਿ ਬਹੁਤ ਵਾਰ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਹੈ, ਸ਼੍ਰੋਮਣੀ ਕਮੇਟੀ ਅਕਾਲੀਆਂ ਦੇ ਕੋਲ ਤਾਂ ਮੇਨ ਸਟੇਜਾਂ ਹੁੰਦੀਆਂ ਨੇ ਜਿਹੜੇ ਗੁਰਦੁਆਰੇ ਦਾ ਮੇਨ ਕੰਪਲੈਕਸ ਹੈ ਗੁਰਦੁਆਰਾ, ਸੋ ਉੱਥੇ ਤਾਂ ਲੋਕਾਂ ਨੇ ਆਉਣਾ ਹੀ ਹੁੰਦਾ। ਸੋ ਜਿਹੜੇ ਦੂਸਰੇ ਨੇ ਉਹਨਾਂ ਨੂੰ ਲਿਆਇਆ ਜਾਂਦਾ ਬਹੁਤ ਵਾਰੀ ਲੋਕਾਂ ਨੂੰ, ਲੇਕਿਨ ਬਹੁਤ ਵਾਰ ਹੁੰਦਾ ਜਦੋਂ ਕੁਛ ਚੀਜ਼ ਚੱਲ ਰਹੀ ਹੁੰਦੀ ਹੈ ਤੇ ਕਿਹਦੇ 'ਚ ਲੋਕਾਂ ਦੀ ਦਿਲਚਸਪੀ ਹੈ, ਲੋਕ ਜਿੱਥੇ ਉੱਥੇ ਮੌਕੇ 'ਤੇ ਜਾ ਕੇ ਮੁਕਤਸਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਦੇ ਨੇ, ਦੀਵਾਨ ਅਟੈਂਡ ਕਰਦੇ ਨੇ, ਫਿਰ ਐਜ਼ ਏ ਇੰਟਰਸਟ ਉਹ ਪੋਲੀਟੀਕਲ ਕਾਨਫਰੰਸਿਸ ਵੀ ਜਾਂਦੇ ਨੇ। ਸੋ ਕਾਂਗਰਸ ਨੇ ਤਾਂ ਇਸ ਵਾਰ ਨਹੀਂ ਕੀਤੀ। ਹੁਣ ਦੂਸਰਿਆਂ ਦੀਆਂ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਦਲ ਅਕਾਲੀ ਦਲ ਔਰ ਵਾਰਿਸ ਪੰਜਾਬ ਦੇ ਔਰ ਵਾਰਿਸ ਪੰਜਾਬ ਦੇ ਵੱਲ ਬਹੁਤਿਆਂ ਦਾ ਧਿਆਨ ਸੀ। ਵੈਸੇ ਜਿੰਨੀਆਂ ਵੀ ਪਿਕਚਰਸ ਜਾਂ ਕਵਰੇਜ ਮੈਂ ਦੇਖੀ ਹੈ, ਬਹੁਤ ਵੱਡੀ ਗਿਣਤੀ ਜਿਹੜੇ ਨੌਜਵਾਨ ਸੀ ਉਸ ਕਾਨਫਰੰਸ 'ਚ ਗਏ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਪਿਛਲੇ 3 ਸਾਲ ਤੋਂ ਜਿਹੜਾ ਡਿਬਰੂਗੜ੍ਹ ਉਹਨਾਂ ਨੂੰ ਰੱਖਿਆ ਹੋਇਆ ਔਰ ਹੋਪ ਵੀ ਹੈ ਕਿ ਭਾਈ ਉਹ ਪੰਥਕ ਏਜੰਡੇ ਦੇ ਉੱਤੇ ਜਿਹੜਾ ਹੈ ਔਰ ਖ਼ਾਸ ਤੌਰ 'ਤੇ ਜਿਸ ਏਜੰਡੇ 'ਤੇ ਉਹਨਾਂ ਨੇ ਕੰਮ ਕੀਤਾ। ਹਾਲਾਂ ਮੈਨੂੰ ਥੋੜ੍ਹੀ ਜਿਹੀ ਇਸ ਸਾਰੇ 'ਚੋਂ ਮੈਂ ਇਹਦੀ ਗੱਲ ਕਰਾਂਗਾ, ਪਰ ਕੁੱਲ ਮਿਲਾ ਕੇ ਜਦੋਂ ਮੈਂ ਇਹ ਦੇਖਿਆ ਕਿ ਵੀ ਇਸ ਸਾਰੇ 'ਚੋਂ ਟੇਕ ਅਵੇ ਹੋਮ ਕੀ ਹੈ, ਭੰਬਲਭੂਸਾ, ਡਿਸੈਪਸ਼ਨ, ਉਹੀ ਪਾਵਰ ਸਟਰਗਲ ਕਿ 2027 'ਚ ਕਿਹਦਾ ਜਿਹੜਾ ਹੈ ਉਹ ਹੋਲਡ ਹੋਏ, ਕਿਹਦਾ ਰਾਜ ਭਾਗ ਹੋਏ। ਔਰ ਬੀਜੇਪੀ ਨੇ ਵੀ ਵੱਡੀ ਆਪਣੀ ਕਾਨਫਰੰਸ ਕੀਤੀ ਔਰ ਉਹ ਪੂਰੇ ਦਮਗਜ਼ੇ ਮਾਰ ਰਹੇ ਨੇ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਉਹਦੇ 'ਚ ਜਿਹੜਾ ਸੁਨੀਲ ਜਾਖੜ ਤੋਂ ਲੈ ਕੇ ਦੂਜੇ ਤੀਜੇ ਕਿ ਜੇ ਅਸੀਂ ਅਕਾਲੀਆਂ ਨਾਲ ਛੋਟਾ ਭਾਈ ਬਣ ਕੇ ਹੀ ਕੰਪਰੋਮਾਈਜ਼ ਕਰਦੇ ਰਹੇ ਇਸ ਲਈ ਕਿਉਂਕਿ ਅਸੀਂ ਕੋਈ ਰਾਜ ਨਹੀਂ ਸੀ ਚਲਾਉਣਾ ਚਾਹੁੰਦੇ। ਅਸੀਂ ਤਾਂ ਜਿਹੜਾ ਭਰਾਤਰੀ ਭਾਵ ਹੈ ਆਪਸ 'ਚ ਹਿੰਦੂਆਂ ਸਿੱਖਾਂ ਦਾ, ਉਹ ਸਾਂਝ ਲਈ ਅਸੀਂ ਛੋਟੇ ਭਰਾ ਬਣੇ ਰਹੇ। ਹੁਣ ਤੁਸੀਂ ਉਸ ਤੋਂ ਅੰਦਾਜ਼ਾ ਲਾਓ ਵੀ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਸਿੱਖਾਂ ਨੂੰ ਜਿਹੜੇ ਕੋਈ ਅਕਾਲੀਆਂ 'ਚੋਂ ਕੋਈ ਆਮ ਆਦਮੀ 'ਚੋਂ ਦੂਜੇ ਇਸ ਵੇਲੇ ਇਹ ਕਹਿਣਾ ਕਿ ਬੀਜੇਪੀ ਹਿੰਦੂਆਂ ਦੀ ਪਾਰਟੀ ਹੈ ਪੰਜਾਬ ਦੇ ਵਿੱਚ, ਇਹ ਵੀ ਇਹਦਾ ਕੋਈ ਲੌਜਿਕ ਨਹੀਂ ਰਹਿ ਗਿਆ ਕਿਉਂਕਿ ਵੱਡੇ ਵੱਡੇ ਪਗੜਾਂ ਵਾਲੇ ਜਿਹੜੇ ਨੇ ਕੈਪਟਨ ਅਮਰਿੰਦਰ ਤੋਂ ਸ਼ੁਰੂ ਕਰਕੇ
ਤੇ ਤੁਸੀਂ ਉੱਥੇ ਬਿਠਾਏ ਹੋਏ ਨੇ। ਹੁਣ ਉਸ ਸਾਰੇ ਚੋਂ ਹਾਲਾ ਰਿਪੋਰਟਿੰਗ ਸਭ ਦੀ ਕੀਤੀ ਹੈ ਅੱਡ ਅੱਡ ਮੀਡੀਆ ਨੇ। ਹੁਣ ਭਗਵੰਤ ਮਾਨ ਜਿਹੜਾ ਇੱਕ ਪਾਸੇ ਉਹ ਲੜਾਈ ਨੂੰ ਬਾਦਲਾਂ ਦੇ ਘਰ ਤੱਕ ਲੈ ਗਿਆ, ਮਜੀਠੀਆ ਨੂੰ ਅੰਦਰ ਦੇਣਾ, ਫਿਰ ਉਹਦਾ ਪਰਸਨਲ ਅਕਾਊਂਟੈਂਟ ਜਿਹੜਾ ਕੋਹਲੀ ਫੜਿਆ ਜਾਣਾ, ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਧੁਰ ਲੈਣਾ, ਸਿੱਟ ਬਣਾ ਦਿੱਤੀ ਕਿ ਜੀ ਜਿਹੜੇ ਬਜਾਏ ਕਿ ਜਿਹੜੀ ਅਕਾਊਂਟੇਬਿਲਟੀ ਭਗਵੰਤ ਮਾਨ ਸਰਕਾਰ ਦੀ ਸੀ ਕਿ ਭਾਈ ਬੁਰਜ ਜਵਾਹਰ ਸਿੰਘ ਵਾਲਾ ਔਰ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ, ਇਸ ਦੀ ਇਨਵੈਸਟੀਗੇਸ਼ਨ, ਇਸ ਦਾ ਔਰ ਉਸ ਤੋਂ ਪਹਿਲਾਂ ਮੌੜ ਮੰਡੀ ਜਿਹੜਾ ਧਮਾਕਾ, ਉਹ ਬਿਲਕੁਲ ਕਿਉਂਕਿ 3 ਸਾਲ ਲੰਘ ਗਏ ਨੇ ਔਰ ਉਹ ਅਗਲੇ ਸਾਲ ਲਈ ਤਿਆਰੀ ਕਰ ਰਿਹਾ, ਉਹ ਸਾਰੀ ਦੀ ਬਜਾਏ ਉਹਨੂੰ ਲੱਗਾ ਕਿ ਵੀ ਇਹਨੂੰ ਲੜਾਈ ਨੂੰ ਤੁਸੀਂ ਦੂਸਰੇ ਪਾਸੇ ਲੈ ਜਾਓ ਕਿ ਜੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਉਹ ਇੰਨੇ ਸਰੂਪ ਮਿਸਿੰਗ, ਕੋਈ 321 29 ਉਹ ਕਿੰਨੇ। ਹੁਣ ਜਿਹੜੇ ਮਾਘੀ ਦੇ ਮੌਕੇ ਭਗਵੰਤ ਮਾਨ ਨੇ ਜਿਹੜਾ ਇਹ ਕਿਹਾ ਕਿ ਜੀ 169 ਮਿਸਿੰਗ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਸੀਂ ਲੱਭ ਲਏ ਨੇ, ਟਰੇਸ ਕਰ ਲਏ ਨੇ। ਉਹ ਬੰਗਿਆਂ ਦੇ ਨੇੜੇ ਇੱਕ ਡੇਰਾ ਹੈ ਜਿਨ੍ਹਾਂ ਦੇ ਕੋਲ ਨੇ, ਜਿਹਦੇ 'ਚ ਸਿਰਫ 30 ਦੀਆਂ ਰਸੀਦਾਂ ਉਹਨਾਂ ਕੋਲ ਨੇ, ਬਾਕੀ ਕਿੱਥੋਂ ਆਏ ਕਿਵੇਂ, ਸ਼੍ਰੋਮਣੀ ਕਮੇਟੀ ਜਦੋਂ ਕਹੇਗੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਨਾਲ ਉਹਨਾਂ ਤੱਕ ਪਹੁੰਚਾ ਦੇਵਾਂਗੇ। ਹੁਣ ਇਹ ਇਸ ਬੈਕਗਰਾਊਂਡ 'ਚ ਹੈ ਜਦੋਂ ਕਿ ਇਹਨੂੰ ਮਾਨ ਨੂੰ ਤਲਬ ਕੀਤਾ ਹੋਇਆ ਕਿ ਵੀ ਤੂੰ ਆਹ ਕੰਮ ਕੀਤੇ ਨੇ, ਉਹ ਸੈਕਟਰੀਏਟ 'ਚ ਜਾਏਗਾ ਪਰ ਇਹ ਪਹਿਲਾਂ ਹੀ ਉਹਨੇ ਵਨ ਅਪਮੈਨਸ਼ਿਪ ਕਰ ਲਈ। ਦਾ ਮਤਲਬ ਇਹ ਹੈ ਕਿ ਵੀ ਕੁਛ ਨਾ ਕੁਛ ਐਸਾ ਕਾਲਾ ਮਾੜਾ ਜਿਹੜਾ ਸ਼੍ਰੋਮਣੀ ਕਮੇਟੀ ਨੂੰ, ਪਰ ਤਾਂ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਅਸੀਂ ਜਿਹੜੀ ਸਿੱਟ ਬਣਾਈ ਹੈ ਸਰਕਾਰ ਨੇ ਉਹਦੇ ਨਾਲ ਕੋਆਪਰੇਟ ਨਹੀਂ ਕਰਾਂਗੇ। ਫਿਰ ਜਥੇਦਾਰ ਗੜਗੱਜ ਨੇ ਕਿਹਾ ਨਹੀਂ ਤੁਸੀਂ ਟੈਕਨੀਕਲੀ ਉਹਨਾਂ ਦੇ ਨਾਲ ਕੋਆਪਰੇਟ ਕਰੋ। ਹੁਣ ਇਹਨੇ ਦਾਅਵਾ ਕਰਤਾ ਕਿ 169 ਸਰੂਪ ਅਸੀਂ ਲੱਭ ਲਏ ਨੇ ਔਰ ਉਹ ਅਸੀਂ ਜਿੱਥੇ ਸ਼੍ਰੋਮਣੀ ਕਮੇਟੀ ਕਹੇਗੀ ਉੱਥੇ ਅਸੀਂ ਮਾਣ ਸਤਿਕਾਰ ਨਾਲ ਪਹੁੰਚਾ ਦੇਵਾਂਗੇ, ਕਿਉਂਕਿ ਉਹਨੇ ਕਿਹਾ ਵੀ ਇਹ ਜਿਹੜੇ ਨੇ ਰਿਲੀਜੀਅਸ ਪਲੇਸ ਚੋਂ ਬੰਗਿਆਂ ਦੇ ਨੇੜੇ ਸਾਨੂੰ ਮਿਲੇ ਨੇ ਜਿੱਥੇ ਸਿਰਫ 30 ਦੀ ਐਗਜ਼ਿਸਟੈਂਸ ਹੈ, ਰਸੀਦਾਂ ਨੇ ਔਰ ਇਹ ਜਿਹੜਾ ਸਾਡੇ ਕੋਲ ਕਿਸੇ ਕੋਲ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਹੈ ਕਿ ਵੀ ਇਹ ਇੱਥੇ ਕਿਵੇਂ ਪਹੁੰਚੇ, ਪਰ ਇਹ ਸਾਡੀ ਕੋਈ ਅਚੀਵਮੈਂਟ ਨਹੀਂ ਹੈ, ਅਸੀਂ ਇਹਦਾ ਕੋਈ ਕ੍ਰੈਡਿਟ ਨਹੀਂ ਲੈਣਾ ਚਾਹੁੰਦੇ, ਇਹ ਸਾਡੀ ਇੱਕ ਡਿਊਟੀ ਹੈ ਕਿ ਅਸੀਂ ਇਸ ਨੂੰ ਪਹੁੰਚਾਈਏ। ਔਰ ਇਹ ਜਿਹੜਾ ਮੈਂ ਸਮਝਦਾ ਵੀ ਇਹਦੇ ਨਾਲ ਹੋਰ ਵੀ ਜਿਹੜਾ ਇਹਨਾਂ ਦਾ ਜਲੂਸ ਨਿਕਲੇਗਾ ਸ਼੍ਰੋਮਣੀ ਕਮੇਟੀ ਦਾ ਵੀ, ਕੀ ਕਪੜਾ ਕੀ ਹੋਇਆ ਜਾਂ ਜਥੇਦਾਰ ਗੜਗੱਜ ਦੇ ਸਾਹਮਣੇ ਬਹਿ ਕੇ ਕੀ ਹੋਏਗਾ, ਕਿਉਂਕਿ ਉਹ ਵੀ ਮਾਨ ਪਹਿਲਾਂ ਤਾਂ ਕਿਹਾ ਜੀ ਸਾਰੇ ਲਾਈਵ ਟੈਲੀਕਾਸਟ ਹੋਏ, ਮੈਂ ਸਾਰੇ ਭੇਦ ਖੋਲਾਂਗਾ ਜਾਂ ਦੂਜੇ। ਹੁਣ ਇਹ ਟੇਕ ਅਵੇ ਹੈ ਇਸ ਦਾ ਮਾਘੀ ਦੇ ਉਸ ਕਾਨਫਰੰਸ ਤੋਂ। ਸੁਖਬੀਰ ਬਾਦਲ ਅਰਜਿਸ ਟੂ ਰੀਜੁਆਇਨ SAD ਫॉर ਸਟੇਟ ਸੇਕ, ਮੇਕ ਸਲੂ ਆਫ ਪ੍ਰੋਮਿਸਿਸ। ਹੁਣ ਜਿੰਨੇ ਸੁਖਬੀਰ ਬਾਦਲ ਉਹਨੇ ਵੀ ਆਪਣੀ ਭੀੜ ਇਕੱਠੀ ਕੀਤੀ, ਉਹ ਕਿ ਜ਼ਾਹਰ ਹੈ ਗੁਰਦੁਆਰੇ ਉਹਨਾਂ ਦੇ ਕੋਲ ਹੈ, ਉਹਨੇ ਕਿਹਾ ਕਿ ਜੀ ਅਸੀਂ ਜਿਹੜਾ ਇਹ ਐਲਾਨ ਕਰ ਰਹੇ ਹਾਂ ਇਸ ਮਾਘੀ ਮੇਲੇ ਦੇ ਮੌਕੇ ਕਿ ਵੀ ਜੇ ਸਾਡੀ ਸਰਕਾਰ, ਪਹਿਲਾਂ ਉਹਨੇ ਕਿਹਾ ਜੀ ਜਿਹੜੇ ਦੂਸਰੇ ਦਲ 'ਚ ਗਏ ਨੇ ਸੋ ਕਾਲਡ ਪੁਨਰਜੀਵਤ ਦਲ, ਉਹ ਸਾਰੇ ਵਾਪਸ ਮੁੜੋ ਪੰਜਾਬ ਦੀ ਖਾਤਰ, ਔਰ ਅਸੀਂ ਜਿਹੜਾ ਐਨੀਵਨ ਐਂਗਰੀ ਸ਼ੁੱਡ ਰਿਟਰਨ ਟੂ ਪੰਜਾਬ ਫॉर ਪੰਜਾਬ ਸੇਕ, ਔਰ ਸਾਡੇ ਤੇ ਉੱਤੇ ਫਿਊਚਰ ਜਨਰੇਸ਼ਨਸ ਡਿਪੈਂਡ ਕਰਦੀਆਂ ਨੇ, ਔਰ ਜੇ ਸਾਡੇ ਕੋਲ ਪਾਵਰ ਆਈ ਤੇ ਅਸੀਂ ਫ੍ਰੀ ਟਿਊਬਵੈਲ ਕਨੈਕਸ਼ਨ, ਜਿਨ੍ਹਾਂ ਦਾ ਕੋਲ ਕੋਈ ਕਨੈਕਸ਼ਨ ਨਹੀਂ ਹੈ ਇਸ ਵੇਲੇ ਟਿਊਬਵੈਲ ਦਾ, ਉਹਨਾਂ ਨੂੰ ਦਿਆਂਗੇ। ਅਸੀਂ ਅੰਡਰਗਰਾਊਂਡ ਪਾਈਪਲਾਈਨਸ ਜਿਹੜੀਆਂ ਨੇ ਕੈਨਾਲ ਵਾਟਰ ਤੱਕ ਪਹੁੰਚ ਜਾਏ ਉਹ ਲੇ ਕਰਾਂਗੇ, ਫ੍ਰੀ ਡਿਮਾਰਕੇਸ਼ਨ ਕਰਾਂਗੇ ਪਿੰਡਾਂ ਦੀ ਪ੍ਰਾਪਰਟੀ ਤੇ ਪਰਮਿਸ਼ਨ ਔਰ ਦੂਜੇ, ਔਰ ਇਸ ਦੇ ਨਾਲ ਉਹਨੇ ਕਿਹਾ ਜੀ ਅਸੀਂ ਲਾਈਵ ਸਟਾਕ ਫੇਅਰ ਜਿਹੜੇ ਡੰਗਰਾਂ ਦੇ ਉਹ ਚਾਲੂ ਕਰਾਂਗੇ, ਫ੍ਰੀ ਲੋਨ ਦੇਵਾਂਗੇ 10 ਲੱਖ ਤੱਕ ਜਿਹੜਾ ਯੂਥ ਨੂੰ 7 ਸਾਲਾਂ ਲਈ, ਤਾਂ ਕਿ ਉਹਨਾਂ ਨੂੰ ਉਹ ਇੰਪਲੋਇਮੈਂਟ ਕਰ ਸਕਣ, ਔਰ ਅਸੀਂ ਸਕਿੱਲ ਯੂਨੀਵਰਸਿਟੀ ਕੈਪੇਬਿਲਿਟੀ 50,000 ਸਟੂਡੈਂਟ ਉਹਦੇ 'ਚ ਦਾਖਲ ਹੋ ਸਕਣ। ਅਸੀਂ ਗੈਂਗਸਟਰ ਵਾਇਲੈਂਸ ਖਤਮ ਕਰ ਦਿਆਂਗੇ, ਡਰੱਗ ਟ੍ਰੈਫਿਕਿੰਗ ਜਿਹੜੀ ਆ ਉਹਨੂੰ ਖਤਮ ਕਰ ਦਿਆਂਗੇ। ਅਸੀਂ ਡਰੱਗ ਟ੍ਰੈਫਿਕਰਸ ਨੂੰ 5 ਸਾਲ ਤੱਕ ਜਿਹੜਾ ਉਹ ਬਾਹਰ ਜ਼ਮਾਨਤ 'ਤੇ ਹੀ ਨਹੀਂ ਆਉਣ ਦਿਆਂਗੇ, ਉਹਨਾਂ ਦੀਆਂ ਪ੍ਰਾਪਰਟੀਆਂ 'ਤੇ ਕਬਜ਼ਾ ਕਰ ਲਾਂਗੇ, ਉਹਨਾਂ ਦੇ ਘਰ ਢਾਹ ਦਿਆਂਗੇ। ਹੁਣ ਇਹ ਤੁਸੀਂ ਜਿੱਥੇ ਇੱਕ ਪਾਸੇ ਤੁਹਾਡੀ ਸਰਵਾਈਵਲ ਦੀ ਲੜਾਈ ਚੱਲ ਰਹੀ ਹੈ, ਇਹ ਉਹੀ ਫ੍ਰੀ ਬੀਜ਼ ਵੀ ਔਰ ਉਹੀ ਦਮਗਜ਼ੇ ਵੀ ਔਰ ਉਹੀ ਝੂਠ ਦਾ ਪ੍ਰੋਪਰ ਪਾਰਟ ਵੀ। ਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਾਹਰ ਹੈ ਉਹਨਾਂ ਨੇ ਖਾਲਿਸਤਾਨ ਦੀ ਗੱਲ ਤਾਂ ਕਰਨੀ ਹੈ, ਲੇਕਿਨ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਸਰੂਪਸ ਕੇਸ ਸ਼ੁੱਡ ਰੀਚ ਲੌਜੀਕਲ ਐਂਡ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਸ਼੍ਰੋਮਣੀ ਕਮੇਟੀ ਹੈ
ਇਹ ਫੁੱਲ ਕੋਆਪਰੇਸ਼ਨ ਕਰੇ ਸਿੱਟ ਨੂੰ, ਤਾਂ ਕਿ 328 ਸਰੂਪ ਜਿਹੜੇ ਗਾਇਬ ਹੋਏ ਉਹਨਾਂ ਦਾ ਹਿਸਾਬ ਕਿਤਾਬ ਲਿਆ ਜਾ ਸਕੇ। ਔਰ ਇਸ ਕਾਨਫਰੰਸ ਦੇ ਮੌਕੇ ਉਹਨਾਂ ਨੇ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ ਤੇ SAD ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸਟੇਟ ਦੇ ਲੌਂਗ ਸਟੈਂਡਿੰਗ ਇਸ਼ੂ ਜਿਹੜੇ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਗਨੋਰ ਕੀਤਾ, ਜਿਹਦੇ 'ਚ ਵਾਟਰ ਡਿਸਪਿਊਟ ਹੈ, ਪੰਜਾਬੀ ਹੈਰੀਟੇਜ ਹੈ। ਔਰ ਉਹਨਾਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਾਰਚ ਵੀ ਕੀਤਾ, ਜਿਹੜਾ ਉਹਨਾਂ ਨੇ ਉਹ ਸਾਰੇ ਸ਼ਹਿਰ 'ਚੋਂ ਗੁਜ਼ਾਰੇ। ਹੁਣ ਇਹ ਸਾਰੇ ਦੇ ਵਿੱਚ ਮੈਂ ਸਮਝਦਾ ਵੀ ਜਿਹੜਾ ਜਿਵੇਂ ਮੀਡੀਆ ਰਿਪੋਰਟਸ ਨੇ ਵਾਰਸ ਪੰਜਾਬ ਦੇ ਵਿੱਚ ਮੈਕਸਿਮਮ ਨੌਜਵਾਨ ਔਰ ਕਰਾਊਡ ਸੀ, ਲੇਕਿਨ ਉਹਦੇ 'ਚ ਜਿਹੜਾ ਉਹਨਾਂ ਨੇ ਪ੍ਰੋਜੈਕਟ ਕੀਤਾ ਮੈਨੂੰ ਲੱਗਦਾ ਹੈ ਕਿ ਵੀ ਇਹਨੂੰ ਤੁਸੀਂ ਕਿਵੇਂ ਦੇਖੋ, ਜਾਂ ਮੈਂ ਕੋਈ ਕ੍ਰਿਟੀਕਲ ਟੋਨ ਵੀ ਨਹੀਂ ਲੈਣਾ ਚਾਹੁੰਦਾ, ਪਰ ਜਿਹੜੀ ਹੈਡਲਾਈਨ ਮੀਡੀਆ 'ਚ ਲੱਗੀ ਹੈ, ਅੰਮ੍ਰਿਤਪਾਲ ਸਿੰਘ's outfit pitches him as CM candidate। ਹੁਣ ਵਾਰਸ ਪੰਜਾਬ ਦੇ ਜਿਹੜਾ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜਾ 2027 ਦੀਆਂ ਚੋਣਾਂ ਨੇ ਉਹਨਾਂ 'ਚ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਚਿਹਰੇ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਪ੍ਰੋਜੈਕਟ ਕੀਤਾ ਔਰ ਇਹਦੇ 'ਚ ਉਹਨਾਂ ਨੇ ਜਿਹੜੇ ਸਪੀਕਰ ਨੇ ਅੱਡ ਉਹਨਾਂ ਨੇ ਪੰਜਾਬ ਦੇ ਚੈਲੰਜਸ ਦੀ ਗੱਲ ਕੀਤੀ, ਰਿਜੀਮ ਚੇਂਜ ਦੀ ਗੱਲ ਕੀਤੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਨੇ, ਬਹਿਬਲ ਕਲਾਂ ਔਰ ਦੂਸਰਾ ਬਰਗਾੜੀ ਕਾਂਡ ਉਹਨਾਂ ਦਾ ਜ਼ਿਕਰ ਕੀਤਾ, ਫਿਰ ਡਰੱਗਸ ਦਾ ਜ਼ਿਕਰ ਕੀਤਾ, ਰਾਈਜ਼ਿੰਗ ਕ੍ਰਾਈਮ ਗ੍ਰਾਫ ਜਿਹੜਾ ਔਰ ਨੈਫੇਰੀਅਸ ਡਿਜ਼ਾਈਨ ਪੰਜਾਬ ਨੂੰ ਕਮਜ਼ੋਰ ਕਰਨ ਦਾ, ਔਰ ਸਰਬਜੀਤ ਸਿੰਘ ਖਾਲਸਾ ਜਿਹੜੇ MP ਹੈ ਫਰੀਦਕੋਟ ਤੋਂ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦੇ ਜਿਹੜਾ ਗ੍ਰਿਫਤਾਰ ਕਰਨਾ ਹੈ ਅੰਮ੍ਰਿਤਪਾਲ ਨੂੰ, ਡੈਲੀਬਰੇਟ ਮੂਵ ਟੂ ਸੈਬੋਟਾਜ ਹਿਜ਼ ਕਰੂਸੇਡ ਅਗੇਂਸਟ ਡਰੱਗਸ। ਸੋ ਮੈਨੂੰ ਹੋਰ ਮੈਂ ਡੀਟੇਲ ਕਿਤੇ ਨਹੀਂ ਦੇਖੀ ਹੈ, ਹੋ ਸਕਦਾ ਹੈ ਇਸ ਅਖਬਾਰ ਨੇ ਵੀ ਕਈ ਵਾਰੀ ਇਹ ਵੀ ਸ਼ਰਾਰਤ ਕਰਦੇ ਨੇ, ਪਰ ਮੈਨੂੰ ਲੱਗਦਾ ਕਿ ਵੀ ਜੇ ਈਵਨ ਇਹੀ ਏਜੰਡਾ ਹੈ ਕਿ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਚੀਫ ਮਿਨਿਸਟਰ ਬਣਾਉਣਾ ਹੈ, ਇਹ ਇਹਨਾਂ ਦਾ ਨੁਕਸਾਨ ਕਰੇਗਾ ਵਾਰਸ ਪੰਜਾਬ ਦੇ ਦਾ। ਅੰਮ੍ਰਿਤਪਾਲ ਸਿੰਘ ਨੇ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਜਿਸ ਲੈਵਲ ਦੇ ਉੱਤੇ, ਉਸ ਦੀ ਐਕਸੈਪਟੈਂਸ ਹੀ ਹੋਏਗੀ ਅਲਟੀਮੇਟਲੀ। ਤੇ ਇਸ ਜੇ ਸਿਆਸੀ ਦਲਦਲ ਦੇ ਵਿੱਚ ਇਹ ਕੁਰਸੀ ਹਥਿਆਣਾ ਹੀ ਕਰਨ ਦਾ ਅਸੀਂ ਅੱਗੇ ਦੇਖਿਆ ਹੀ ਹੈ ਕਿ ਭਾਈ ਕਿਵੇਂ ਜਿਹੜਾ ਅਕਾਲੀ ਦਲ ਇਸ ਕੁਰਸੀ ਦੀ ਭੁੱਖ ਦੇ ਵਿੱਚ ਕਿੱਥੋਂ ਜਾ ਕੇ ਕਿੱਥੇ ਡਿੱਗਿਆ, ਔਰ ਇਹ ਜਿਹੜੀ ਨਵੀਂ ਚੇਂਜ ਦੇ ਨਾਂ ਥੱਲੇ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਲੋਕਾਂ ਨੇ ਲਿਆਂਦਾ, ਇਹਨਾਂ ਦੀਆਂ ਕਰਤੂਤਾਂ ਕੀ ਨੇ। ਸੋ ਉਸ ਸਿਸਟਮ ਦੇ ਵਿੱਚ ABC 'ਚ ਕੋਈ ਵੀ ਆਏ, ਕੱਲ੍ਹ ਨੂੰ ਸਰ ਸਿਮਰਨਜੀਤ ਸਿੰਘ ਮਾਨ ਵੀ ਪੰਜਾਬ ਦਾ ਚੀਫ ਮਿਨਿਸਟਰ ਬਣ ਜਾਣ, ਤੇ ਈਧਰ ਸਿਸਟਮ ਦੇ ਨਾਲ ਜੋ ਕੁਛ ਬਾਕੀ ਕਰਦੇ ਨੇ ਉਵੇਂ ਹੀ ਕਰਨਾ ਹੋਏਗਾ, ਉਹਦੇ ਨਾਲ ਕੋਈ ਸਾਡੀ ਜਿਹੜੀ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਨਹੀਂ ਕੱਟੇ ਜਾਣੇ। ਸੋ ਇਹ ਕਿਉਂਕਿ ਮੇਰੇ ਕੋਲ ਹੋਰ ਵੇਰਵਾ ਨਹੀਂ ਹੈ, ਨਾ ਹੀ ਕੋਈ ਬਹੁਤੀ ਮੈਂ ਜਾਣਕਾਰੀ ਲੈ ਸਕਿਆ, ਪਰ ਮੈਨੂੰ ਇਹ ਠੀਕ ਨਹੀਂ ਲੱਗਾ ਕਿ ਵੀ ਇਹ ਜਿਹੜਾ ਜੇ ਚੀਫ ਮਿਨਿਸਟਰ ਦੇ ਉਸ ਲਾਈਨ ਤੱਕ ਹੀ ਲਿਜਾ ਕੇ ਵਾਰਸ ਪੰਜਾਬ ਦੇ ਦਾ ਇਹੀ ਏਜੰਡਾ ਹੈ, ਤੇ ਫਿਰ ਇਹ ਵੀ ਜਿਹੜਾ ਕਿਤੇ ਕੋਈ ਕਾਰਗਰ ਨਹੀਂ ਹੋਏਗਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਹਰਮਨ ਪੰਨੂ ਜੀ ਵੀ, ਅਮਰਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮਨਿੰਦਰ ਸਿੰਘ ਜੀ ਵੀ, ਔਰ ਜਸਬੀਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਅਮਰਜੀਤ ਸਿੰਘ ਜੀ ਵੀ, ਔਰ ਫਿਰ ਗੁਸਕੇ ਜੀ ਵੀ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, और फिर इस तरह सुखजीवन बच्चू जी भी और मोहम्मद जाकूब जी भी। ये भी कहते तेरी मेरे दिल दी आवाज़ खालिस्तान, खालिस्तान लव खालिस्तान जिंदाबाद, और कश्मीर जिंदाबाद, पाकिस्तान जिंदाबाद, टी जिंदाबाद। इंद्रजीत सिंह जी भी, और फिर इसी तरह आल अबाउट टू सिखिज्म जी भी, और जाकूब जी कहते हैं कि डॉक्टर साहब इंडिया पाकिस्तान की फाइनल वार हर सूरत में होनी है, और फाइनल जंग की वजह हिंदू माइंडसेट होगा, अजीत डोभाल माइंडसेट। बिल्कुल ठीक किया। और इसी तरह हैप्पी जी भी, और फिर इसी तरह गुरसिमर कौर जी भी, और इसी तरह वाजिद जी भी, और फिर इस तरह कुलदीप कौर जी भी, और कमलजीत सिंह जी भी। और ये कहते हैं कि बढ़ावा वाज नॉट रिटन आनंदपुर साहब, पता नहीं की कहना चाहते हैं। नहीं वो ठीक कह रहे हैं, क्योंकि हिस्टोरिकल बिदावा क्योंकि कहते हैं कि भी ये जड़ा साडा सीना बसीना अकाउंट है ये ठीक नहीं है, जड़ा बहुत सारे कोर्ट हुंदा, पर असी
ਜੋ ਟ੍ਰੈਡੀਸ਼ਨਲ ਹੈ ਅਸੀਂ ਉਸ ਨੂੰ ਹੀ ਮੰਨਦੇ ਹਾਂ। जगजीत सिंह जी भी और फिर इसी तरह डॉक्टर परमजीत सिंह समरा जी भी और फिर इसी तरह जगजीत सिंह जी भी मनदीप जी भी कि फिर खालिस्तान की होंद खालिस्तानी खिते उपर किस तरह प्रभाव पाएगी, इस बारे दसो जी। ਇਹ ਤਾਂ ਹੁਣ ਖਾਲਿਸਤਾਨ ਬਣਾਉਣਾ ਹੀ ਅਲਟੀਮੇਟਲੀ ਪ੍ਰਭਾਵ ਹੈ। ਹੁਣ ਤਾਂ ਇਸ ਗੱਲ ਦੇ ਉੱਤੇ ਜ਼ੋਰ ਹੋਇਆ ਵੀ ਕਿਵੇਂ ਖਾਲਿਸਤਾਨ ਬਣਾਉਣਾ। ठीक है जी। ਇਹ ਗੱਲ ਤਾਂ ਸਪਸ਼ਟ ਹੋ ਜਾਣੀ ਚਾਹੀਦੀ ਹੈ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਹੁਣ ਫੋਕਸ ਇਸ ਗੱਲ ਤੇ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ। ਔਰ ਇਸੇ ਤਰ੍ਹਾਂ ਰਾਜਮਪ੍ਰੀਤ ਸਿੰਘ ਜੀ ਵੀ ਕਹਿੰਦੇ ਬਾਬਾ ਜੀ ਅਜੀਤ ਡੋਵਾਲ ਨੇ ਕਿਹਾ ਹੈ ਕਿ ਅਸੀਂ ਕਿਸੇ ਦੇ ਮੰਦਰ ਤੇ ਹਮਲਾ ਨਹੀਂ ਕੀਤਾ, ਪਰ ਸਾਡੇ ਮੰਦਰਾਂ ਤੇ ਹਮਲੇ ਹੋਏ, ਸਾਨੂੰ ਲੁੱਟਿਆ ਗਿਆ, ਅਸੀਂ ਬਦਲਾ ਲਵਾਂਗੇ। ਇਹਨਾਂ ਨੂੰ ਜਰਾ ਕਹਿੰਦੇ ਦੱਸੋ ਕਿ ਜੋ ਹਿੰਦੂ ਹਕੂਮਤ ਨੇ ਜੂਨ 1984 ਵਿੱਚ ਕੀਤਾ ਉਹ ਕੀ ਸੀ। ਦੇਖੋ ਕਿਉਂਕਿ ਅਸਲ 'ਚ ਮੈਂ ਉਹਨਾਂ ਵਕਤ ਨਹੀਂ ਦੇ ਸਕਿਆ, ਅਦਰਵਾਈਜ਼ ਬਿਲਕੁਲ ਠੀਕ ਨੁਕਤਾ ਉਹਨਾਂ ਨੇ ਚੁੱਕਿਆ। ਇਕੱਲਾ ਇਹੀ ਨਹੀਂ, ਜਿੰਨੇ ਪ੍ਰਾਚੀਨ ਸੋ ਕਾਲਡ ਹਿੰਦੂ ਮੰਦਰ ਨੇ ਇਹਨਾਂ ਨੇ ਬੁੱਧਿਸਟ ਮੱਠ ਔਰ ਉਹਨਾਂ ਦੇ ਸਤੂਪੇ ਢਾਹ ਕੇ ਉਹ ਮੰਦਰ ਬਣਾਏ ਨੇ। ਇਸੇ ਤਰ੍ਹਾਂ ਜੇ ਕਰੰਟ ਪੀਰੀਅਡ ਜਿਹਨਾਂ ਦੀ ਸਰਕਾਰ 'ਚ ਦੇਖਣਾ ਹੋਏ ਤੇ ਇਹਨਾਂ ਨੇ ਜਿਹੜਾ ਉਹ ਦਰਬਾਰ ਸਾਹਿਬ ਔਰ ਸਿੱਖਾਂ ਦੇ ਉੱਤੇ ਆਨਲਾਨੀਆਂ ਜੰਗ ਨਾਲ ਕਿੰਨੀ ਤਬਾਹੀ ਔਰ ਕਿਵੇਂ ਸਾਡੇ ਇਤਿਹਾਸਕ ਗੁਰਦੁਆਰੇ ਗਿਆਨ ਗੋਦੜੀ ਹਰਿਦੁਆਰ ਮਠਨ ਕਸ਼ਮੀਰ ਦੇ ਵਿੱਚ ਗੁਰਦੁਆਰਾ ਡਾਂਗਮਾਰ, ਫਿਰ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦਾ ਢਾਉਣਾ, ਕਿੰਨੀਆਂ ਹੋਰ ਜਿਹੜੀਆਂ ਨੇ ਉਹ ਥਾਵਾਂ ਕਰ ਰਹੇ ਨੇ। ਸੋ ਇਹ ਤਾਂ ਖੁਦ ਇਹਨਾਂ ਨੇ ਜੋ ਕੁਛ 1000 ਸਾਲ ਤੋਂ ਜਿਹੜਾ ਬੁੱਧਿਜ਼ਮ ਦਾ ਪ੍ਰਭਾਵ ਸੀ ਉਹਨਾਂ ਦੇ ਜਿਹੜਾ ਸ਼ਾਸਤਰ ਤੇ ਸ਼ਸਤਰ ਨਾਲ ਉਹਨਾਂ ਦਾ ਸਫਾਇਆ ਕਰਕੇ ਔਰ ਫਿਰ ਉਹਨਾਂ ਨੂੰ ਜਿਹੜਾ ਉਹ ਮੰਦਰਾਂ ਦਾ ਨਾਂ ਦੇ ਕੇ ਜਿਹੜਾ ਪ੍ਰਾਚੀਨ ਬਣਾ ਦਿੱਤਾ। ਸੋ ਇਹਨਾਂ ਤੋਂ ਵੱਧ ਕੇ ਜ਼ੁਲਮ ਕਿਹਨੇ ਕੀਤੇ? ਦਲਿਤ। ਔਰ ਠੀਕ ਕਿਹਾ ਇੱਕ ਦਲਿਤ ਸਕਾਲਰ ਨੇ ਕਿਹਾ ਵੀ ਜੇ ਹੁਣ ਰਿਵੈਂਜੀ ਲੈਂਡ ਦਾ ਵੇੜਾ ਹੈ ਤੇ ਫਿਰ ਸਭ ਤੋਂ ਪਹਿਲਾਂ ਤਾਂ ਜੋ ਤੁਸੀਂ 3000 3500 ਸਾਲ ਤੋਂ ਦਲਿਤਾਂ ਦੇ ਨਾਲ ਬਾਹਮਣਾਂ ਨੇ ਕੀਤਾ ਹੈ ਕਾਸਟ ਸਿਸਟਮ ਬਣਾ ਕੇ, ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਰਿਵੈਂਜ ਲਵਾਂਗੇ ਅਸੀਂ। ਮੁਹੰਮਦ ਜਾਜ਼ ਜੀ ਵੀ ਔਰ ਇਸ ਤਰ੍ਹਾਂ ਜਗਦੀਸ਼ ਸਿੰਘ ਜੀ ਵੀ ਕਹਿੰਦੇ ਐਤਕੀ ਤਾਂ ਵਾਹਿਗੁਰੂ ਖੁਦ ਵੀ ਨਾਲ ਨਾਲ ਚੱਲ ਰਿਹਾ, ਤਾਂ ਹੀ ਭਾਰਤ ਮਾਤਾ ਦੇ ਸੀਨੇ ਤੇ ਅੱਗ ਦਾ ਭਾਂਬੜ ਬਲ ਰਿਹਾ। ਬਿਲਕੁਲ ਬਿਲਕੁਲ। ਔਰ ਇਸੇ ਤਰ੍ਹਾਂ TGAR ਵਾਈਬਸ ਜਿਹੜੇ ਡਾਕਟਰ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਔਰ ਡਾਕਟਰ ਪਰਮਜੀਤ ਸਮਰਾ ਜੀ ਵੀ ਕਹਿੰਦੇ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ 1992 ਵਿੱਚ ਬਾਬਰੀ ਮਸਜਿਦ ਢਹਿ ਢੇਰੀ ਕਿਸ ਨੇ ਕੀਤੀ ਹੈ? ਡੋਵਾਲ। ਬਿਲਕੁਲ। ਔਰ ਫਿਰ ਇਸ ਤਰ੍ਹਾਂ TJR ਵਾਈਬਸ ਕਹਿੰਦੇ ਡਾਕਟਰ ਸਾਹਿਬ one day India becomes just like Malaysia, cause past situation of Malaysia was similar like India. It's a culture track. We have need to separate Khalistanism must to be survive in this region. और फिर कहते हैं कि डॉक्टर साहब न्यू वॉर स्ट्रेटजी इज बेस्ड ऑन explosive drones, not with guns. In present guns is antique ਹਿਸਟੋਰੀਕਲ ਆਈਟਮ। ਹਾਂ ਨਹੀਂ ਬਿਲਕੁਲ। ਜਿਹੜਾ ਅੱਜ ਦਾ ਮਲੇਸ਼ੀਆ ਵੀ ਹੈ 1960 ਤੱਕ ਤਾਂ ਇਹ ਮਲਾਇਆ ਸੀ। ਸਿੰਗਾਪੁਰ ਜਿਹੜਾ ਇਸ ਤੋਂ ਅੱਡ ਹੋਇਆ 1960 ਦੇ ਪੀਰੀਅਡ ਔਰ ਉਹ ਤਰਲੇ ਕਰ ਰਹੇ ਸੀ ਵੀ ਸਾਨੂੰ ਨਾ ਕੱਢੋ, ਕਿਉਂਕਿ ਉਹਨਾਂ ਨੂੰ ਸੀ ਵੀ ਅਸੀਂ ਕਿਵੇਂ ਸਰਵਾਈਵ ਕਰਾਂਗੇ। ਅੱਜ ਸਿੰਗਾਪੁਰ ਕਿੱਥੇ ਖੜਾ ਹੈ ਤੇ ਦੁਨੀਆ ਦੇ ਬਾਕੀ ਮੁਲਕ ਕਿੱਥੇ ਖੜੇ ਨੇ। ਸੋ ਠੀਕ ਕਿਹਾ ਉਹਨਾਂ ਨੇ। ਔਰ ਇਸ ਤਰ੍ਹਾਂ ਗੁਰਪ੍ਰਕਾਸ਼ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਇੰਦਰਜੀਤ ਕੌਰ ਜੀ ਵੀ, ਫਿਰ ਇਸ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਬਲਵਿੰਦਰ ਸਿੰਘ ਜੀ ਵੀ ਇਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਪੰਜਾਬ ਤੋਂ ਬਲਵਿੰਦਰ ਸਿੰਘ, ਜ਼ਿਲ੍ਹਾ ਬਰਨਾਲਾ ਤੋਂ ਪਿੰਡ ਸੈਨਾ, ਸਾਰੀ ਆਪਣੀ ਟੀਮ ਨੂੰ ਜਿਹੜੀ ਖਾਲਿਸਤਾਨ ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸਰਾ ਜੀ ਵੀ ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ TJ ਵਾਈਬਰ ਕਹਿੰਦੇ ਨੇ ਕਿ ਡਾਕਟਰ ਸਾਹਿਬ USA have need to make a military base in Punjab to protect Sikh homeland। ਦੇਖੋ ਅਜੇ ਕਈ ਰੰਗ ਆਣੇ ਨੇ, ਕਈ ਜਾਣੇ ਨੇ। ਬਿਲਕੁਲ। ਬਲਵਿੰਦਰ ਸਿੰਘ ਜੀ ਵੀ, ਇਸ ਤਰ੍ਹਾਂ ਜਸਵੀਰ ਬਰਾੜ ਜੀ ਵੀ, ਖਾਲਸਾ ਦੇਸ਼ ਪੰਜਾਬ ਜੀ ਵੀ, ਗੁਰਪ੍ਰੀਤ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਜਸਪਾਲ ਸਿੰਘ ਜੀ ਵੀ ਔਰ ਹਰਮਿੰਦਰ ਸਿੰਘ ਜੀ ਵੀ ਕਹਿੰਦੇ ਡਾਕਟਰ ਸਾਹਿਬ ਅਮਰਜੀਤ ਸਿੰਘ ਜੀ ਤੇ TV 84 ਦੇ ਲਾਈਵ ਜਿਹੜੇ ਦੇਖ ਰਹੇ ਸ਼ਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefor.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।